दर्शकों ब्रेक तो बाद तुहाडा स्वागत है जी। डॉक्टर साहब साडा अगला फेसबुक मैसेज प्रीत सैनी जी का है। ये लिखते हैं, डॉक्टर साहब मेरा अखीरला नाम सोनी नहीं है, सैनी है। मैं उम्मीद करता हाँ कि तुसीं सुमेध सैनी दे माड़े अक्स करके मैनू उस च नहीं मिलाया, पर फिर भी मेरा मैसेज अपनी वीडियो च शामिल करने लई बहुत बहुत धन्नवाद। मैं तुहाडे जवाब नाल सहमत हाँ। तुहाडीआं वीडियोज़ मैनू हमेशा तिखी सोच धारण करने वाल प्रेरित ਹਨ। हुण मेरे जहन च जो टुकड़े सन वो जुड़ रहे हैं ਤੇ ਮੈਨੂੰ ਗੱਲ ਦੀ ਸਮਝ ਪੈ ਰਹੀ ਹੈ। ਆਪਣਾ ਧਿਆਨ ਰੱਖੋ, ਕੌਮ ਨੂੰ ਤੁਹਾਡੀ ਲੋੜ ਹੈ। ਗੁਰਫਤਿਹ। ਧੰਨਵਾਦ ਜੀ ਡਾਕਟਰ ਸਾਹਿਬ। ਵੀਰ ਪ੍ਰੀਤ ਸੈਣੀ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਅਸੀਂ ਉਹਨਾਂ ਨੂੰ ਸੋਨੀ ਨਹੀਂ ਕਹਿੰਦੇ, ਸੈਣੀ ਕਹਾਂਗੇ ਜੀ। ਉਹਨਾਂ ਨੇ ਜਿਹੜਾ ਉਹਨੂੰ ਕੀ ਇਹਨੂੰ ਕਹਿੰਦੇ ਨੇ ਕਿ ਵੀ ਇੱਕ ਵਿਅੰਗ ਵੀ ਨਾਲ ਕੀਤਾ ਕਿ ਭਾਈ ਸੁਮੇਧ ਸੈਣੀ ਦੇ ਨਾਲ ਜੋ ਜੁੜੀ ਹੈ ਬਦਨਾਮੀ, ਕਿਤੇ ਇਹ ਤਾਂ ਨਹੀਂ ਬਈ ਤੁਸੀਂ ਮੈਨੂੰ ਬਚਾਉਣ ਦੀ ਕੋਸ਼ਿਸ਼ ਸੈਣੀ ਦਾ ਸੋਨੀ ਬਣਾਤਾ ਜੀ। देखो ये तो मैं समझदा भी हर एक का आपो अपना किरदार है। उसे ही घर च गुरु अर्जन साहिब ने जिहड़े गुरगद्दी दे वारस बनते ने, गुरगद्दी दे उत्ते सुभायमान विराजमान हुंदे ने जी। ते उसे ही घर च प्रिथी चंद है, प्रिथी है वड्डा पुत्र, जिन्हां नूं असीं मीणे कहंदे जी। सो इस तरह अड अड भाईचारिਆਂ ਦੇ ਵਿੱਚ ਇੱਕੋ ਹੀ ਇਹ ਸਾਰੇ ਪਾਰਟਸ, ਔਰ ਇਹ ਕੋਈ ਉੱਥੋਂ ਦੇ ਹਵਾਲੇ ਨਾਲ ਹੀ ਗੱਲ ਨਹੀਂ ਹੈ। ਅਮਰੀਕਾ ਦੇ ਵਿੱਚ ਜਦੋਂ ਇੱਥੇ ਸਿਵਲ ਵਾਰ ਹੋਈ ਆਪਸ ਸਲੇਵਰੀ ਦੇ ਮੁੱਦੇ ਤੇ ਕਈ ਵਾਰੀ ਇੱਕੋ ਹੀ ਜਿਹੜੇ ਟੱਬਰ ਦੇ ਵਿੱਚ ਜੇ ਦੋ ਭਰਾ ਨੇ ਤੇ ਇੱਕ ਜਿਹੜਾ ਨਾਰਥ ਵੱਲੋਂ ਲੜ ਰਿਹਾ ਸੀ, ਇੱਕ ਸਾਊਥ ਵੱਲੋਂ ਲੜ ਰਿਹਾ ਸੀ ਗੁਲਾਮੀ ਕੱਢਣ ਦੇ ਲਈ ਕਿ ਜੀ ਗੁਲਾਮੀ ਨਹੀਂ ਰਹਿਣੀ ਚਾਹੀਦੀ, ਜਿਹੜੀ ਤੇ ਰੋਸ ਦੀ ਸੀ ਮੁਦਈ ਉਹਨਾਂ ਦੇ ਨਾਲ ਸੀ, ਤੇ ਦੂਸਰਾ ਜਿਹੜਾ ਕਿ ਨਹੀਂ ਇਹ ਸਲੇਵਰੀ ਰਹਿਣੀ ਚਾਹੀਦੀ ਸਾਊਥ ਦੇ ਨਾਲ ਲੜ ਰਿਹਾ ਸੀ। ਬਹੁਤ ਸਾਰੀਆਂ ਕਹਾਣੀਆਂ ਨੇ ਇਹਦੇ ਨਾਲ ਜੁੜੀਆਂ ਹੋਈਆਂ। ਸੋ ਅਸੀਂ ਇਸ ਕਰਕੇ ਨਹੀਂ ਉਦੋਂ ਸ਼ਾਇਦ ਪੜ੍ਹਿਆ ਹੀ ਸੋਨੀ ਗਿਆ, ਬਾਕੀ ਉਹਨਾਂ ਨੇ ਸ਼ਲਾਘਾ ਕੀਤੀ ਹੈ, ਉਹਨਾਂ ਨੂੰ ਉਹ ਵੀਡੀਓਜ਼ ਦੇਖਦੇ ਨੇ, ਉਹਨਾਂ ਦੀ ਸੋਚ ਜਿਹੜੀ ਆ ਉਹਨਾਂ ਨੇ ਤਿੱਖੀ ਸੋਚ ਕੇ ਜੀ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਇੰਨਾ ਤਿੱਖਾ ਤਾਂ ਨਹੀਂ ਕਰਦੇ, ਪਰ ਇਹ ਹੈ ਵੀ ਕੋਸ਼ਿਸ਼ ਹੁੰਦੀ ਹੈ ਕਿ ਆਪਸ ਦੇ ਵਿੱਚ ਵਿਚਾਰਾਂ ਦੀ ਸਾਂਝ ਹੋਏ, ਔਰ ਜਿਹਨੂੰ ਕਹਿੰਦੇ ਨੇ ਥਾਟ ਪ੍ਰੋਵੋਕਿੰਗ ਜੀ। ਹੁਣ ਥਾਟ ਪ੍ਰੋਵੋਕਿੰਗ ਇਹੀ ਹੁੰਦਾ ਹੈ ਕਿ ਵੀ ਤੁਸੀਂ ਹਲਚਲ ਮਚਾਉਂਦੇ ਹੋ ਵਿਚਾਰਾਂ ਦੇ ਵਿੱਚ, ਔਰ ਅਸੀਂ ਵੀ ਤੁਹਾਡੇ ਤੋਂ ਸਿੱਖਦੇ ਹਾਂ। ਮੈਂ ਸਮਝਦਾ ਵੀ ਇਹਨਾਂ 2 ਸਾਲਾਂ ਦੇ ਸਮੇਂ 'ਚ ਜਦੋਂ ਕਿ ਅਸੀਂ ਇਸ ਮਹੀਨੇ ਹੀ ਦਸੰਬਰ 2012 'ਚ TV 84 ਦੀ ਸ਼ੁਰੂਆਤ ਕੀਤੀ, ਔਰ ਜਿਵੇਂ ਅਸੀਂ ਕੱਲ੍ਹ ਦੇ ਪ੍ਰੋਗਰਾਮ 'ਚ ਵੀ ਦੱਸਿਆ ਸੀ, ਜਿਨ੍ਹਾਂ ਨੇ ਕੱਲ੍ਹ ਪ੍ਰੋਗਰਾਮ ਨਹੀਂ ਵਾਚ ਕੀਤਾ ਜਾਂ ਸੁਣਿਆ, ਕਿ ਭਾਈ ਗੁਰੂ ਦੀ ਬਖਸ਼ਿਸ਼ ਨਾਲ ਔਰ ਤੁਹਾਡੇ ਸਹਿਯੋਗ ਨਾਲ ਅਸੀਂ ਜਿਹੜੀਆਂ ਨੇ 2 ਪੁਲਾਂਘਾਂ ਪੁੱਟੀਆਂ ਨੇ। ਪਹਿਲੀ ਹੋਈ ਉਦੋਂ ਸੀ 2013 'ਚ ਜਦੋਂ ਅਸੀਂ ਟਾਈਮ ਵਾਰਨਰ ਦੇ ਉੱਤੇ ਆਏ ਜੀ, ਔਰ ਹੁਣ ਕੈਨੇਡਾ ਦਾ ਜਿਹੜਾ ਇੱਕ ਪ੍ਰਮੁੱਖ ਕਰੀਅਰ ਹੈ ਬੈਲ ਫਾਈਬ FIBE, ਉਸ ਦੇ ਉੱਤੇ ਜਿਹੜਾ TV 84 ਆਇਆ, ਔਰ ਪਹਿਲੇ ਲਗਭਗ 2 ਮਹੀਨੇ ਇਹ ਫ੍ਰੀ ਹੋਏਗਾ ਸਾਰਿਆਂ ਦੇ ਲਈ ਜਿਹੜੇ ਵੀ ਉਸ ਦੇ ਉੱਤੇ ਨੇ ਜੀ। ਸੋ ਜਿਹੜੇ ਵੀ ਕੈਨੇਡਾ ਦੇ ਵਿੱਚ, ਕਿਉਂਕਿ ਬੈਲ 5 ਦਾ ਨੈਟਵਰਕ ਸਾਰੇ ਕੈਨੇਡਾ 'ਚ, ਤੇ ਜਿਹੜੇ ਸਾਡੇ ਦਰਸ਼ਕ ਇੱਧਰ ਵੀ ਨੇ ਉਹਨਾਂ ਦੇ ਵੈਲ ਵਿਸ਼ਰ ਦੋਸਤ ਸੱਜਣ ਕੈਨੇਡਾ 'ਚ ਨੇ, ਉਹਨਾਂ ਨੂੰ ਇਹ ਰਿਕਮੈਂਡ ਕਰਨ ਕਿ ਜਿਹਨਾਂ ਦੇ ਨਹੀਂ ਵੀ ਲੱਗਾ ਹੋਇਆ ਨੈਟਵਰਕ, ਉਹ ਇਸ ਦਾ ਅੱਡ ਬਾਕਸ ਹੁੰਦਾ ਹੈ ਬੈਲ 5 ਦਾ, ਉਹ ਜ਼ਰੂਰ ਲਵਾਉਣ। ਸੋ ਸਾਡੇ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਇਸ ਸਾਰੇ ਪੀਰੀਅਡ 'ਚ ਇਸ ਪ੍ਰੋਗਰੈਸ ਤੋਂ ਬਿਨਾਂ ਜਿੰਨਾ ਵੱਡਾ ਦਾਇਰਾਕਾਰ ਸਾਡੇ ਐਡਮਾਇਰਰਸ ਦਾ ਔਰ ਸਾਡੇ ਨਾਲ ਵਿਚਾਰ ਸਾਂਝੇ ਕਰਨ ਵਾਲਿਆਂ ਦਾ ਸਾਨੂੰ ਮਿਲਿਆ ਜੀ, ਇੰਨਾ ਅਸੀਂ ਪਹਿਲੇ ਸਮੇਂ 'ਚ ਵੀ ਨਹੀਂ ਸੀ ਜਿਹੜਾ, ਕਿਉਂਕਿ ਉਹ 1 to 1 ਕਨੈਕਸ਼ਨ ਸੀ। ਤੁਸੀਂ ਜਾਣਦੇ ਹੋ ਸੰਗਤ ਦੇ ਨਾਲ ਜਾਂ ਜੋੜ ਮੇਲਿਆਂ 'ਤੇ ਜਾਂ ਲਿਖਤ ਦੇ ਰਾਹੀਂ ਜਿਹੜਾ ਪ੍ਰਿੰਟ ਦੇ ਵਿੱਚ ਹੈ, ਲੇਕਿਨ ਇਹ ਐਵਰੀ ਡੇ ਜਿੰਨਾ ਸਾਨੂੰ ਰਿਸਪੌਂਸ ਹੈ ਔਰ ਜਿੰਨੇ ਫਰਟਿਲ ਆਈਡੀਆਜ਼ ਨੇ ਜੀ। ਸੋ ਅਸੀਂ ਇਹਨਾਂ ਦਾ ਪ੍ਰੀਤ ਸੈਣੀ ਜੀ ਦਾ, ਮੈਂ ਫਿਰ ਸੋਨੀ ਕਹਿਣ ਲੱਗਾ ਸੀ, ਸੈਣੀ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਸਾਡਾ ਓਕੇ ਅਮਨਦੀਪ ਸਿੰਘ ਜੀ ਦਾ ਫੇਸਬੁੱਕ ਮੈਸੇਜ ਆਇਆ ਹੈ। ਇਹ ਲਿਖਦੇ ਹਨ, ਪਿਆਰੇ ਅੰਕਲ ਜੀ, ਮੈਂ ਤੁਹਾਡੇ ਸਾਰੇ ਦੋਸਤਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਗੁਰੂ ਇਕਬਾਲ ਸਿੰਘ ਵੱਲੋਂ ਸਿੱਖਾਂ ਅਤੇ ਮੁਸਲਮਾਨਾਂ ਵਿਚਾਲੇ ਪਾੜਾ ਪਾਉਣ ਲਈ ਨਵਾਂ ਪੰਗਾ ਖੜਾ ਕੀਤਾ ਜਾ ਰਿਹਾ ਹੈ। ਇਹ ਕਹਿੰਦਾ ਹੈ ਕਿ ਕੁਰਾਨ 'ਚ ਗੁਰੂ ਨਾਨਕ ਪਾਤਸ਼ਾਹ ਦਾ ਜ਼ਿਕਰ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਇਹ ਗੱਲ ਲਿਖੀ ਹੈ ਕਿ ਰੱਬ ਫਿਰ ਜਨਮ ਲੈਣਗੇ। ਰੱਬ ਇਨਸਾਨੀ ਜਾਮੇ 'ਚ ਕਿਵੇਂ ਜਨਮ ਲੈ ਸਕਦਾ ਹੈ, ਜਦ ਕਿ ਸਾਡੇ ਆਪਣੇ ਜਪਜੀ ਸਾਹਿਬ 'ਚ ਲਿਖਿਆ ਹੈ ਵਨ ਯੂਨੀਵਰਸਲ ਕ੍ਰੀਏਟ ਗॉड, ਜਿਸ ਦਾ ਨਾਮ ਸੱਚ ਹੈ, ਨਿਰਭਉ ਨਿਰਵੈਰ, ਜਨਮ ਮਰਨ ਤੋਂ ਪਰੇ ਜੀ। ਡਾਕਟਰ ਸਾਹਿਬ
ਵੀਰ ਅਮਨਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਇਹ ਸੁਨੇਹਾ ਦਿੱਤਾ ਹੈ ਔਰ ਉਹਨਾਂ ਨੇ ਉਹ ਲਿੰਕ ਵੀ ਭੇਜਿਆ ਹੈ ਜਿਹਦੇ 'ਚ ਸਟੇਜ ਤੇ ਗੁਰੂ ਇਕਬਾਲ ਸਿੰਘ ਜਿਹੜਾ ਮਾਤਾ ਕੌਲਾਂ ਭਲਾਈ ਟਰਸਟ ਹੈ ਸ਼ਾਇਦ ਉਹਦਾ ਸਰਵੇ ਉਹ ਵੀ ਨਾਲ ਬੈਠਾ ਹੈ। ਉਹ ਪਹਿਲਾਂ ਇਹ ਕਹਿ ਰਿਹਾ ਕਿ ਜੀ ਇਹ ਕੁਰਾਨ ਸ਼ਰੀਫ ਦੇ ਵਿੱਚ ਜ਼ਿਕਰ ਹੈ ਗੁਰੂ ਨਾਨਕ ਸਾਹਿਬ ਦੇ ਆਉਣ ਦਾ, ਤੇ ਇਹ ਹੁਣ ਤੁਹਾਨੂੰ ਦੱਸਣਗੇ। ਇੱਕ ਹੋਰ ਜਿਹੜੇ ਝੁੱਡੂ ਪ੍ਰਸ਼ਾਦ ਨੇ ਉਹ ਫਿਰ ਜਿਹੜਾ ਉਹ ਟੁੱਟਾ ਜਿਹਾ ਉਰਦੂ ਨੁਮਾ ਜਿਹੜੀ ਹੈ ਕੋਈ ਗੱਲ ਕਰਕੇ, ਉਹਨਾਂ ਨੂੰ ਵੀ ਪਤਾ ਹੁੰਦਾ ਜਿਹੜੇ ਸਾਹਮਣੇ ਬੈਠੇ ਉਹਨਾਂ ਨੂੰ ਵੀ ਨਹੀਂ ਸਮਝ ਆ, ਉਹਨੂੰ ਆਪ ਨੂੰ ਵੀ ਨਹੀਂ ਕੀ ਪਤਾ ਬੋਲ ਰਿਹਾ, ਤੇ ਕੋਈ ਕੋਟ ਕਰਕੇ ਕਿ ਜੀ ਇਹ ਸੂਰਾ ਨੰਬਰ ਇੰਨੇ 'ਚ ਇਹ ਕਿਹਾ ਤੇ ਉਹ ਕਰ। ਸੋ ਉਹਦਾ ਹਵਾਲਾ ਦੇ ਕੇ ਇਹਨਾਂ ਨੇ ਅਮਨਦੀਪ ਸਿੰਘ ਨੇ ਕਿਹਾ ਕਿ ਵੀ ਇਹ ਤਾਂ ਸਿੱਖਾਂ ਮੁਸਲਮਾਨਾਂ ਦੇ ਵਿੱਚ ਆਪਸੀ ਖਿਚਾਅ ਪੈਦਾ ਕਰਨ ਦੇ ਲਈ, ਟਕਰਾਅ ਪੈਦਾ ਕਰਨ ਦੀ ਗੱਲ ਹੈ ਜੀ। ਦੇਖੋ ਮੈਂ ਇਹ ਸਮਝਦਾ ਹਾਂ ਵੀ ਇਹ ਪਤਾ ਨਹੀਂ ਕੀ ਬਿਮਾਰੀ ਹੈ ਸਾਡੇ ਇੱਕ ਤਬਕੇ ਨੂੰ। ਮੈਨੂੰ ਯਾਦ ਹੈ ਆਪਣੇ ਚਾਈਲਡਹੁੱਡ 'ਚ ਸਾਡੇ ਟਾਊਨ ਦੇ ਵਿੱਚ ਇੱਕ ਚੰਗੇ ਪੜ੍ਹੇ ਲਿਖੇ ਸੀ, ਠੇਕੇਦਾਰ ਵੀ ਸੀ, ਇੰਜੀਨੀਅਰ ਸੀ, ਰਿਟਾਇਰਡ, ਤੇ ਉਹਨਾਂ ਨੇ ਜਦੋਂ ਵੀ ਖੜੇ ਹੋਣਾ ਇੱਕ ਅੱਧਾ ਉਹਨਾਂ ਨੇ ਇੱਕ ਸੰਸਕ੍ਰਿਤ ਦਾ ਸ਼ਲੋਕ ਜਾਲੀ ਜਿਹਾ ਉਹ ਯਾਦ ਕੀਤਾ ਹੋਇਆ ਸੀ ਜੀ, ਤੇ ਉਹ ਭਵਿਸ਼ਯ ਪੁਰਾਣ ਨੂੰ ਕੋਟ ਕਰਦੇ ਸੀ ਕਿ ਜੀ ਇਹ ਭਵਿਸ਼ਯ ਪੁਰਾਣ ਦੇ ਵਿੱਚ ਇਹ ਜਿਹੜੀ ਹੈ ਉਹ ਕੀਤੀ ਹੋਈ ਹੈ ਜਿਸ ਨੂੰ ਪ੍ਰੋਫੈਸੀ ਭਵਿਸ਼ਬਾਣੀ, ਔਰ ਉਹ ਫਿਰ ਸ਼ਲੋਕ ਪੜ੍ਹ ਕੇ ਕਹਿੰਦੇ ਸੀ ਕਿ ਜੀ ਕਲਯੁਗ ਮੈਂ ਹੁਣ ਹਿੰਦੀ 'ਚ ਕਾਹਨੂੰ ਬੋਲਣਾ ਵੀ ਕਲਯੁਗ ਦੇ ਵਿੱਚ ਮਹਿਤਾ ਕਾਲੂ ਦੇ ਘਰ ਗੁਰੂ ਨਾਨਕ ਪ੍ਰਗਟ ਹੋਣਗੇ ਔਰ ਉਹ ਜਿਹੜਾ ਉਧਾਰ ਕਰਨਗੇ ਜੱਗ ਦੇ, ਉਹ ਵਿਸ਼ਨੂੰ ਦਾ ਅਵਤਾਰ ਹੋਣਗੇ। ਤੇ ਇਹ ਕਹਿ ਕੇ ਉਹ ਕਹਿੰਦੇ ਸੀ ਜੀ ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਪਹਿਲਾਂ ਹੀ ਭਵਿਸ਼ਯ ਪੁਰਾਣ ਦੇ ਵਿੱਚ ਇਹ ਜਿਹੜੀ ਹੈ ਉਹਨਾਂ ਨੇ ਭਵਿੱਖਬਾਣੀ ਕਰ ਦਿੱਤੀ ਸੀ। ਹੁਣ ਤੁਸੀਂ ਕਿਹੜੇ ਪੁਰਾਣ ਤੇ ਕਿਹੜੇ ਉਹ ਜੋ ਉਹਨਾਂ ਦਾ ਜੀ ਕਰਦਾ ਹੈ ਜਦੋਂ ਕਰਦਾ, ਉਹ ਤਾਂ ਰਣਜੀਤ ਸਿੰਘ ਨੂੰ ਪੰਡਤ ਕੇਸ਼ੋ ਦਾ ਅਵਤਾਰ ਬਣਾਇਆ ਹੋਇਆ ਸੀ ਕਿ ਜੀ ਉਹ ਜਿਹੜਾ ਬ੍ਰਾਹਮਣ ਦੌੜ ਗਿਆ ਸੀ ਨੈਣਾ ਦੇਵੀ ਦੇ ਟਿੱਲੇ ਤੋਂ, ਮਹਾਰਾਜ ਰਣਜੀਤ ਸਿੰਘ ਕਿਹਾ ਜੀ ਤੂੰ ਉਹਦਾ ਹੀ ਅਵਤਾਰ ਹੈ, ਸਾਰੇ ਬ੍ਰਾਹਮਣਿਕਲ ਕਰਮ ਉਹਦੇ ਤੋਂ ਕਰਵਾਉਂਦੇ ਰਹੇ। ਸੋ ਮੈਂ ਸਮਝਦਾ ਹਾਂ ਵੀ ਕੁਰਾਨ ਸ਼ਰੀਫ ਇੱਕ ਰਿਵੀਲਡ ਵਰਡ ਹੈ। 1.5 ਬਿਲੀਅਨ ਤੋਂ ਜ਼ਿਆਦਾ ਦੁਨੀਆ ਦੇ ਵਿੱਚ ਸਾਡੇ ਮੁਸਲਮਾਨ ਭਰਾ ਭੈਣਾਂ ਇਸ ਦੇ ਉੱਤੇ ਅਕੀਦਾ ਰੱਖਦੇ ਨੇ। ਉਸ ਦਾ ਇੱਕ ਉਹਨਾਂ ਦਾ ਆਪਣਾ ਇੰਨੇ ਫਿਲਸੋਫੀਕਲ ਸਕੂਲ ਆਫ ਥਾਟ ਨੇ, ਉਹਨਾਂ ਦੇ ਸਕਾਲਰ ਨੇ, ਉਲਮਾ ਨੇ, ਉਹ ਇੱਕ ਆਇਤ ਫਿਰ ਉਸ ਦਾ ਆਧਾਰ ਅੱਗੋਂ ਹਦੀਸਾਂ ਔਰ ਦੂਸਰਿਆਂ ਦੇ ਉੱਤੇ ਆਧਾਰਿਤ ਹੈ। ਇਸ ਕਿਸਮ ਦਾ ਗਪੌੜ ਜਿਹੜਾ ਜਿਹਦਾ ਕੋਈ ਸਿਰ ਪੈਰ ਨਹੀਂ, ਕਿਉਂਕਿ ਕੁਰਾਨ ਸ਼ਰੀਫ ਜਿਵੇਂ ਗੁਰਬਾਣੀ ਔਰ ਜਿਵੇਂ ਇਹਨਾਂ ਨੇ ਅਮਨਦੀਪ ਸਿੰਘ ਜੀ ਨੇ ਕੋਟ ਕੀਤਾ ਕਿ ਵੀ ਸਾਡਾ ਤਾਂ ਮੂਲ ਮੰਤਰ ਜਿਹੜਾ ਉਹ ਇਹ ਕਹਿੰਦਾ ਅਜੂਨੀ ਸਹਿ ਪੰਗ, ਕਿ ਉਹ ਨਿਰੰਕਾਰ ਜੂਨ ਦੇ ਵਿੱਚ ਨਹੀਂ ਆਉਂਦਾ। ਔਰ ਜਿਹੜਾ ਇਸਲਾਮ ਦੇ ਹਵਾਲੇ ਦੇ ਨਾਲ ਇਸ ਕਿਸਮ ਦੀ ਗੱਲ ਕਰਨੀ, ਜਿਹੜਾ ਇਸਲਾਮ ਜਿਹੜਾ ਹੈ ਉਹ ਸਿਰਫ ਤੇ ਸਿਰਫ ਅੱਲਾ ਤੋਂ ਬਿਨਾਂ ਹੋਰ ਕਿਸੇ ਦੀ ਜ਼ਾਤ ਤੇ ਇਤਕਾਦ ਨਹੀਂ ਰੱਖਦਾ। ਮੁਹੰਮਦ ਸਾਹਿਬ ਨੂੰ ਵੀ ਉਹ ਨਬੀ ਕਹਿੰਦਾ ਹੈ, ਰਸੂਲ ਕਹਿੰਦਾ, ਪਰ ਉਹ ਅੱਲਾ ਨਹੀਂ ਹੈ ਜੀ। ਅੱਲਾ ਹੀ ਹੈ, ਰੱਬ ਹੀ ਹੈ। ਤੇ ਹੁਣ ਜੇ ਉਹਨਾਂ ਦੀ ਰਾਹੀਂ ਇਹ ਕਹੋ ਕਿ ਜੀ ਉਹਨਾਂ ਨੇ ਇਹ ਗੱਲ ਕਹੀ, ਤੇ ਇਹ ਮੈਂ ਸਮਝਦਾ ਵੀ ਇਸ ਕਿਸਮ ਦੇ ਇਹਨਾਂ ਸਾਰਿਆਂ ਦੀਆਂ ਕਿਤੇ ਨਾ ਕਿਤੇ ਮੈਨੂੰ ਤਾਂ ਲੱਗਦਾ ਵੀ ਪਤਾ ਨਹੀਂ RSS ਸਾਰੀ ਨੇ ਇੱਕ ਮੋਲ ਬਿਠਾਏ ਸੀ, ਸਾਰੇ ਹੀ ਜਗਾ ਦਿੱਤੇ ਨੇ, ਸਾਰੇ ਉੱਠ ਪਏ ਨੇ, ਉਹ ਜਿਹੀਆਂ ਜਬਲੀਆਂ ਮਾਰ ਰਹੇ ਨੇ। ਸੋ ਮੈਂ ਸਮਝਦਾ ਵੀ ਜੇ ਇਹਨਾਂ ਨੇ ਲਿਖਿਆ ਨਾ ਹੁੰਦਾ, ਮੈਂ ਦੇਖ ਤਾਂ ਪਹਿਲਾਂ ਵੀ ਲਿਆ ਸੀ ਕਿਤੇ, I would have dismissed it like a crap ਜੀ। ਲੇਕਿਨ ਕਿਉਂਕਿ ਜਦੋਂ ਸਾਡੇ ਵੀਰ ਜਿਹੜੇ ਜੁੜੇ ਨੇ ਉਹ ਚਾਹੁੰਦੇ ਨੇ, ਸੋ ਮੈਂ ਇਹ ਸਮਝਦਾ ਵੀ ਇਹਨਾਂ ਤੋਂ ਖਬਰਦਾਰ ਹੋਣ ਦੀ ਲੋੜ ਹੈ। ਇਹ ਉਸ ਤਰ੍ਹਾਂ ਦੀ ਇੰਟਰਪ੍ਰੀਟੇਸ਼ਨ ਹੀ ਹੈ ਜਿਹਦਾ ਕੋਈ ਸਿਰ ਪੈਰ ਨਹੀਂ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਨਾਲ RSS ਦੇ ਜਿਹੜੇ ਨੇ ਉਹ ਕਹਿਣਗੇ ਕਿ ਜੀ ਇੰਨੇ ਹਜ਼ਾਰ ਵਾਰ ਰਾਮ ਆਇਆ ਜੀ, ਇੰਨੇ ਇੱਥੇ ਤਾਂ ਈਵਨ ਕੁਰਾਨ 'ਚ ਕੋਈ ਇਹਦਾ ਜ਼ਿਕਰ ਤੱਕ ਵੀ ਨਹੀਂ ਹੈ, ਕਿਉਂਕਿ ਕੋਈ ਕੁਰਾਨ ਸ਼ਰੀਫ ਕੋਈ ਭਵਿੱਖਬਾਣੀਆਂ ਨਹੀਂ ਕਰਦਾ ਹੈ। ਉਹਦਾ ਇੱਕ ਹਿੱਸਾ ਸ਼ਰੀਅਤ ਹੈ, ਇਹ ਜਿਹੜਾ ਵੱਡਾ ਹਿੱਸਾ ਹੈ ਉਹ ਅੱਲਾ ਦੀ ਇਬਾਦਤ ਹੈ। ਸੋ ਇਹ ਇੱਕ ਇੰਨਾ ਵੱਡਾ ਗਪੌੜ ਹੈ, ਜਿੰਨਾ ਵੱਡਾ ਕਿ ਕੋਈ ਗਪੌੜ ਮਾਰ ਸਕਦਾ ਉਨਾ ਵੱਡਾ ਗਪੌੜ ਇਹ ਔਰ ਇਹ ਸਾਰਾ ਹੀ ਫਰਾਡ ਹੈ ਜਿਹੜਾ ਇਹਨਾਂ ਸਾਰਿਆਂ ਦਾ ਨੈਟਵਰਕ ਹੀ ਹੈ ਜਿਹਦੇ ਨਾਲ ਇਹ ਲੋਕ ਜੁੜੇ ਹੋਏ ਨੇ ਜੀ। ਬਿਲਕੁਲ ਡਾਕਟਰ ਸਾਹਿਬ, ਇਸ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦ ਸ਼ਾਰਟ ਬ੍ਰੇਕ।